ਇੱਕ ਕਾਲਰ ਵੀ ਆਪਣੇ ਜੁੜੇ, ਇਹਨਾਂ ਦੀਆਂ ਕਾਲਸ ਵੀ ਲੈਂਦੇ ਆ। ਕਰਮਜੀਤ ਜੀ ਜੁੜੇ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਕਰਮਜੀਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ, ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ। ਮੈਂ ਆਪਦੀ ਹੱਡਬੀਤੀ ਸੁਣਾਉਣੀ ਸੀ। ਮੇਰਾ ਲਾਇਸੈਂਸ ਨਿਊ ਹੋਣਾ ਸੀ ਅਗਸਤ ਦੇ ਵਿੱਚ, 15 ਅਗਸਤ ਨੂੰ। ਤੇ ਮੈਂ DMV ਗਿਆ ਤੇ DMV ਮੈਨੂੰ ਬਹੁਤ ਵਧੀਆ ਡੀਲ ਕੀਤਾ ਉਹਨਾਂ ਨੇ। ਤੇ ਮੈਂ ਕਿਹਾ ਵੀ ਟੈਸਟ ਲੈਣਾ, ਕਹਿੰਦੇ ਵੀ ਨਹੀਂ ਟੈਸਟ ਪਹਿਲਾਂ ਚੈੱਕਅਪ ਕਰਕੇ। ਉਹਨਾਂ ਕਿਹਾ ਵੀ ਟੈਸਟ ਨਹੀਂ ਲੈਣਾ। ਅੱਛਾ। ਤੇ ਟੈਸਟ ਉਹਨਾਂ ਸਾਰਾ ਮੇਰਾ ਅਪਡੇਟ ਕਰਤਾ, ਫੀਸ ਵਗੈਰਾ ਲੈ ਲਈ। ਉਹ ਆਪਣੇ ਪੰਜਾਬੀ ਵੀਰ ਸੀ ਜਿਨ੍ਹਾਂ ਨੇ ਮੈਨੂੰ ਡੀਲ ਕੀਤਾ। ਉਸ ਤੋਂ ਬਾਅਦ ਮੈਂ ਗਿਆ, ਮੈਨੂੰ ਕਹਿੰਦੇ ਪਿਕਚਰ ਫੋਟੋ ਖਿਚਵਾ ਲਓ। ਤੇ ਮੈਂ ਫੋਟੋ ਖਿਚਵਾਉਣ ਗਿਆ ਤੇ ਉਹ ਇੱਕ ਕਾਲੇ ਮੂਲ ਦੀ ਬੀਬੀ ਸੀ। ਉਹਨੇ ਮੇਰੀ ਫੋਟੋ ਖਿੱਚੀ ਤੇ ਫੋਟੋ ਖਿੱਚ ਕੇ ਤੇ ਵਾਪਸ ਆ ਕੇ ਤੇ ਉਸੇ ਬੰਦੇ ਨੂੰ ਫਿਰ ਬੁਲਾ ਕੇ ਲਿਆਈ। ਕਹਿੰਦੀ ਵੀ ਇਹਨਾਂ ਲਾਇਸੈਂਸ ਕਿਉਂ ਨਹੀਂ ਚੱਕ ਦਿੰਦੀ। ਅੱਛਾ। ਤੇ ਉਹ ਕਹਿੰਦਾ ਵੀ ਸਟਿਲ ਗ੍ਰੀਨ ਕਾਰਡ ਆ ਤੇ ਪਹਿਲਾਂ ਗ੍ਰੀਨ ਕਾਰਡ ਹੀ, ਬਿਫੋਰ ਗ੍ਰੀਨ ਕਾਰਡ ਸਟਿਲ ਸਿਟੀਜ਼ਨ ਆ ਤੇ ਲਾਇਸੈਂਸ ਕਿਉਂ ਕੈਂਸਲ ਕਰਨਾ। ਤਿੰਨ ਵਾਰ ਫਿਰ ਕੀਤਾ, ਨੋ ਕੈਂਸਲ ਨੋ ਕੈਂਸਲ। ਤੇ ਮੁੜ ਕੇ ਚੁੱਪ ਕਰਕੇ ਤੇ ਪਾਸੇ ਹੋ ਗਈ। ਇਹ ਤਾਂ ਮੇਰੇ ਨਾਲ ਹੋਇਆ DMV ਸੈਕਰਾਮੈਂਟੋ। ਅੱਛਾ। ਹਾਂਜੀ। ਜਿਹੜਾ ਇੱਕ ਮੁਲਾਜ਼ਮ ਉਹ ਕਹਿੰਦਾ ਵੀ ਤੁਸੀਂ ਸਿਟੀਜ਼ਨ ਆ ਤੇ ਤੁਹਾਡਾ ਕੈਂਸਲ ਕਰਨਾ ਨਹੀਂ ਬਣਦਾ, ਤੇ ਦੂਜੀ ਆ ਗਈ ਕਹਿੰਦੀ ਵੀ ਕੈਂਸਲ ਕਰੋ। ਹਾਂ, ਹਾਂਜੀ ਹਾਂਜੀ, ਇਹ ਮੇਰੇ ਨਾਲ ਹੋਇਆ ਜੀ। ਹੁਣ ਮੈਂ ਸਭ ਕੁਝ ਹੋ ਗਿਆ। ਹਾਂਜੀ ਹਾਂਜੀ। ਇਹ ਇਦਾਂ ਦੇ ਰਿਪੋਰਟ ਕਰਿਆ ਕਰੋ ਜਰੂਰ ਸਿੱਖ ਕੋਲੀਸ਼ਨ ਨੂੰ ਜਾਂ ਹੋਰ ਜਿਹੜੀਆਂ ਆਰਗੇਨਾਈਜੇਸ਼ਨ ਹੋਣ ਕਰਕੇ। ਮੈਨੂੰ ਤਾਂ ਲੱਗਦਾ ਪੱਗ ਬੱਧੀ ਹੋਣ ਕਰਕੇ ਜਿੱਦਾਂ ਉਸਨੇ। ਬਿਲਕੁਲ। ਹਾਂਜੀ। ਪਿਛਲੇ ਹਫ਼ਤੇ ਇੱਕ ਵੀਰ ਆਇਆ ਸੀ ਵੇਕਰਫੀਲਡ ਤੋਂ, ਕਹਿ ਰਿਹਾ ਸੀ ਵੀ ਨਹੀਂ ਇਦਾਂ ਦੀ ਡਿਸਕ੍ਰਿਮੀਨੇਸ਼ਨ ਹੁੰਦੀ ਨਹੀਂ। ਸੁਣ ਲਓ, ਹੁਣ ਤੁਹਾਡੇ ਸਾਹਮਣੇ ਹੀ ਆ। ਇਹ ਜਿਹੜੇ DMV ਦੇ ਵਿੱਚ ਆਮ ਨਾਟ ਸ਼ੋਰ ਵੀ ਉੱਥੇ ਕੰਪਲੇਂਟ ਬਾਕਸ ਆ ਜਾਂ ਕਿੱਦਾਂ ਹੈ, ਜਾਂ ਉਹਨਾਂ ਦੇ ਜਿਹੜਾ ਸੁਪਰਵਾਈਜ਼ਰ ਜਾਂ ਜਿਹੜੇ ਵੀ ਮੈਨੇਜਰ ਹੁੰਦੇ ਆ, ਤੁਹਾਨੂੰ ਇਹ ਲਿਖਤੀ ਜਿਹੜਾ ਉਹ ਇੱਕ ਲਿਖਣਾ ਚਾਹੀਦਾ ਆ, ਉਹਨਾਂ ਨੂੰ ਘੱਲਣਾ ਚਾਹੀਦਾ ਵੀ ਇਸ ਤਰੀਕੇ ਦੇ ਨਾਲ ਇਹਨਾਂ ਨੇ ਵਤੀਰਾ ਕੀਤਾ। ਤੇ ਐਕਚੁਅਲੀ ਜਿਹੜਾ ਸੀਗਾ ਨਾ ਆਪਣਾ ਪੰਜਾਬੀ EMPLOYEE ਸੀਗਾ, ਉਹਨੂੰ ਹੀ ਤੁਸੀਂ ਪੁੱਛਣਾ ਸੀ ਵੀ ਮੈਨੇਜਰ ਕਿੱਥੇ ਆ ਤੁਹਾਡਾ, ਦੱਸੋ। ਹਨਾ, ਉੱਥੇ ਮੈਨੇਜਰ ਕੋਲ ਕੰਪਲੇਨ ਲਿਖਾਣੀ ਸੀ। ਨੈਕਸਟ ਟਾਈਮ ਇਹ ਸਾਰੇ ਧਿਆਨ ਨਾਲ ਸੁਣ ਲਿਓ ਵੀ ਜੇ DMV 'ਚ ਕੋਈ ਤੁਹਾਡਾ EMPLOYEE ਇਦਾਂ ਦੀ ਗਲਤ ਗੱਲ ਕਰਦਾ ਨਾ, ਉਹਨਾਂ ਨੂੰ ਕਹੋ ਵੀ ਆਈ ਨੀਡ ਟੂ ਟਾਕ ਟੂ ਦਾ ਮੈਨੇਜਰ। ਉਹਨਾਂ ਨੂੰ ਮੈਨੇਜਰ ਲਿਆਣਾ ਹੀ ਪੈਂਦਾ, ਉਹਦੇ ਕੋਲ ਫਿਰ ਕੰਪਲੇਨ ਲਿਖਾਓ ਉਹਨੂੰ ਜੀ। ਮੈਂ ਪਾਸਪੋਰਟ ਨਾਲ ਐਂਟਰ ਕਰਾ ਕੇ ਆਇਆ, ਸਭ ਕੁਝ ਕਰਾ ਕੇ ਆਇਆ। ਤਾਂ ਉਹਨਾਂ ਨੇ ਪਹਿਲਾਂ ਮੇਰਾ ਚੈੱਕ ਕੀਤਾ, ਉਸ ਤੋਂ ਬਾਅਦ ਉਹਨਾਂ ਕਿਹਾ ਵੀ ਐਪਲੀਕੇਸ਼ਨ ਕਰੋ। ਐਪਲੀਕੇਸ਼ਨ ਕਰਨ ਤੋਂ ਬਾਅਦ ਉਹਨਾਂ ਸਾਰਾ ਚੈੱਕ ਕਰਕੇ ਮੈਨੂੰ ਮੇਰਾ ਫੋਟੋ ਖਿਚਾ ਲਓ, ਹੋ ਗਿਆ ਤਾਂ ਮੇਰਾ। ਠੀਕ, ਥੈਂਕ ਯੂ ਜੀ। ਏਦਾਂ ਹੀ ਹੋਇਆ ਨਾ ਕਿ ਜਦੋਂ ਯੂਨਾਈਟਿਡ ਦਾ ਵੀ ਇੱਕ ਕੇਸ ਜਿਹੜਾ ਆਇਆ ਹੈਗਾ, ਜਿਹਦੇ ਵਿੱਚ ਕਿ ਇੱਕ ਸਪੈਨਿਸ਼ ਮੂਲ ਦਾ ਬੰਦਾ ਜਿਹੜਾ ਆਪਣੀ ਫੈਮਿਲੀ ਨਾਲ ਟਰੈਵਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ, ਟਿਕਟਾਂ ਵਗੈਰਾ ਲੈਣ ਦੀ ਕੋਸ਼ਿਸ਼ ਕਰ ਰਹੇ ਸੀਗੇ। ਤੇ ਉੱਥੇ ਆਈਸ ਨੂੰ ਫੜਾ ਦੇਣਾ, ਕਹਿੰਦੇ ਵੀ ਆਪਾਂ ਆਈਸ ਨੂੰ ਕਾਲ ਕਰੀਏ ਇਹਦੇ ਉੱਤੇ। ਸੋ ਇਹ ਗੱਲਾਂ ਜਿਹੜੀਆਂ, ਦੇਖੋ ਰਿਪੋਰਟਿੰਗ ਜਿਹੜੀ ਆ ਬਹੁਤ ਜ਼ਰੂਰੀ ਹੈਗੀ ਆ। ਔਰ ਖਾਸ ਕਰਕੇ ਜੇ ਗੱਲ ਕਰੀਏ ਨਾ ਰਾਜਕਰਨ ਹਰਜੋਤ ਜੀ, ਕੈਲੀਫੋਰਨੀਆ DMV ਦੀ, ਮੇਰੇ ਖਿਆਲ ਇਹ ਸੈਂਚੁਰੀ ਦਾ ਇੱਕ ਸਾਰਿਆਂ ਨਾਲੋਂ ਹਾਸਾ-ਹੀਣਾ ਡਿਪਾਰਟਮੈਂਟ ਬਣ ਚੁੱਕਾ ਆ, ਜਿਹਦੇ ਵਿੱਚ ਕੋਈ ਉਹਨਾਂ ਨੂੰ ਮਤਲਬ ਕਿ ਕਿਸੇ ਕਿਸਮ ਦੀ ਵੀ ਹੁਣ ਦੇਖੋ 11,000 ਹੋਰ ਲੈਟਰ ਕੱਢਦੇ ਆ ਵੀ ਇਹਨਾਂ ਲਾਇਸੈਂਸ ਬਣਾਏ ਸੀਗੇ। ਉਹਨਾਂ ਟੈਸਟ ਦੇ ਵਿੱਚ ਇਹ ਸ਼ੱਕ ਆ ਕਿ ਉਹਨਾਂ ਨੇ ਚੀਟਿੰਗ ਕੀਤੀ ਹੈ। ਮਤਲਬ ਕਿੱਥੋਂ ਤੇ ਕਦੋਂ ਤੇ ਕਿੱਦਾਂ ਉਹਨਾਂ ਨੂੰ ਪਤਾ ਲੱਗਾ, ਕੀ ਇਹਦਾ ਬੇਸਿਸ ਹੈਗੇ ਆ, ਕਿਹੜੀ ਇਨਵੈਸਟੀਗੇਸ਼ਨ ਹੋਈ, ਕਿਹੜੀ ਇਨਵੈਸਟੀਗੇਸ਼ਨ ਹੋਈ ਆ। ਮੈਨੂੰ ਲੱਗਦਾ ਵੀ ਇਹ ਜਦੋਂ ਫੈਡਰਲ ਵੱਲੋਂ ਦਬਕਾ ਪੈਂਦਾ ਡਰ ਦੇ ਨਾਲ ਹੀ ਉਦਾਂ ਹੀ ਮਤਲਬ ਇੰਨੇ ਕੱਢ ਦਿੰਦੇ ਆ ਵੀ ਚਲੋ ਕੱਢ ਦਿਓ, ਕੋਈ ਗੱਲ ਨਹੀਂ, ਸਟੇਟ ਦੀ ਆਬਾਦੀ ਇੰਨੀ ਹੈ, ਜੇ 10-15,000 ਨਿਕਲ ਵੀ ਗਏ ਤੇ ਕੋਈ ਫਰਕ ਨਹੀਂ ਪੈਣਾ। ਪਰ ਜਿਹੜੀ ਸਟੇਟ DMV, ਕੈਲੀਫੋਰਨੀਆ ਸਟੇਟ DMV ਆ, ਮੇਰੇ ਖਿਆਲ ਸ਼ਾਇਦ ਇਸ ਵੇਲੇ ਮੇਰੇ ਖਿਆਲ ਜੋਕਰ ਡਿਪਾਰਟਮੈਂਟ ਬਣ ਚੁੱਕਾ ਆ। ਬਹੁਤ ਮਤਲਬ ਕਿ ਵਾਹਿਯਾਤ ਜਿਹੜੀਆਂ ਚੀਜ਼ਾਂ ਕਰ ਰਹੇ ਹੈਗੇ ਆ, ਜਿਹੜੀਆਂ ਕਿ ਮਤਲਬ ਕਿ ਬਿਲਕੁਲ ਹੱਸਣਯੋਗ ਹੋ ਰਿਹਾ ਹੈਗਾ। ਅਸੀਂ ਨਾ ਖਬਰ ਸਾਂਝੀ ਕੀਤੀ ਸੀ, ਕੈਲ ਮੈਟਰਸ ਨੇ ਰਿਪੋਰਟ ਕੀਤੀ ਸੀ ਵੀ ਜਿਹੜਾ DMV ਦਾ ਡਾਟਾ ਆ ਇਹ ਗਵਰਨਰ ਸਾਹਿਬ ਵੇਚਣ ਨੂੰ ਕਰਦੇ ਆ ਇਹ ਹੋਰ ਥਰਡ ਪਾਰਟੀਜ਼ ਨੂੰ। ਹਨਾ, ਨਹੀਂ ਫੈਡਰਲ ਨੂੰ, ਉਹ ਫੈਡਰਲ ਵੀ ਵਿੱਚੇ ਸੀ। ਤੇ ਉਹ ਤੋਂ ਬਾਅਦ ਫਿਰ ਸਾਨੂੰ ਡਾਇਰੈਕਟਲੀ ਚਿੱਠੀ ਆਈ ਉੱਥੋਂ ਗਵਰਨਰ ਆਫਿਸ ਤੋਂ ਵੀ ਤੁਸੀਂ ਰੋਂਗ ਰਿਪੋਰਟਿੰਗ ਕੀਤੀ ਆ, ਇਹਨੂੰ ਕਰੈਕਟ ਕਰੋ ਵੀ ਅਸੀਂ ਨਹੀਂ ਫੈਡਰਲ ਨੂੰ ਦੇ ਰਹੇ। ਤੇ ਹੁਣ ਕਨਫਰਮ ਵੀ ਹੋ ਗਿਆ ਪਿਛਲੇ ਹਫ਼ਤੇ, ਹਨਾ, ਵੀ ਇਹਨੇ ਉਹ ਸਾਰਾ ਦੇ ਦਿੱਤਾ। ਤੇ ਪਹਿਲੀ ਗੱਲ ਤਾਂ ਤੁਸੀਂ ਇੰਨੇ ਜਿਹੜੇ ਅਨਡਾਕੂਮੈਂਟਡ ਲੋਕ ਸੀਗੇ ਉਹਨਾਂ ਨੂੰ ਤੁਸੀਂ ਲਾਇਸੈਂਸ ਦੇ ਦਿੱਤੇ, ਚਲੋ ਵਧੀਆ, ਆਪਾਂ ਹੱਕ ਜਾਂ ਦੇਣੇ ਚਾਹੀਦੇ ਆ। ਤੇ ਪਰ ਤੁਸੀਂ ਉਹਦੇ ਕਿਹਾ ਸੀ ਵੀ ਅਸੀਂ ਕਿਸੇ ਨੂੰ ਇਨਫੋਰਮੇਸ਼ਨ ਨਹੀਂ ਦੇਣੀ। ਹੁਣ ਤੁਸੀਂ ਉਹੀ ਇਨਫੋਰਮੇਸ਼ਨ ਫੈਡਰਲ ਗਵਰਨਮੈਂਟ ਨੂੰ ਦੇ ਦਿੱਤੀ ਆ, ਠੀਕ ਆ ਕਿ ਨਹੀਂ? ਸੋ ਉਹ ਉਹਨਾਂ ਨੂੰ ਤਾਂ ਫੜਨਾ ਬਿਲਕੁਲ ਈਜ਼ੀ ਹੋ ਜਾਊਗਾ ਹੁਣ ਸਾਰਿਆਂ ਨੂੰ, ਹਨਾ ਜੀ।